ਪਹਿਲੀ ਅਗਸਤ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਮੂਲ ਵਾਸੀਆਂ ਵੱਲੋਂ BC ਦੇ ਦੋਹਰੇ ਕਤਲ ਮਾਮਲੇ ਵਿੱਚ ਲੋੜੀਂਦੇ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਲੈ ਕੇ ਇਤਰਾਜ਼। ਲੌਂਗ ਟਰਮ ਕੇਅਰ ਵਿੱਚ ਹੋਈਆਂ 8 ਹੱਤਿਆਵਾਂ ਦੇ ਮਾਮਲੇ ਵਿੱਚ ਥਾਪੇ ਗਏ ਕਮਿਸ਼ਨ ਵੱਲੋਂ ਆਪਣੀਆਂ ਸਿਫਾਰਿਸ਼ਾਂ ਪੇਸ਼। ਕੁਬੈਕ ਵਿੱਚ ਇੱਕ ਗੱਡੀ ਨੇ ਨਿੱਕੀ ਬੱਚੀ ਨੂੰ ਕੁਚਲਿਆ। ਹੁਣ ਖਬਰਾਂ ਦਾ ਵਿਸਥਾਰ। ਮੂਲ ਵਾਸੀਆਂ ਨੇ BC ਦੇ ਦੋਹਰੇ ਕਤਲ ਮਾਮਲੇ ਵਿੱਚ ਲੋੜੀਂਦੇ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਲੈ ਕੇ ਇਤਰਾਜ਼ ਉਠਾਏ ਨੇ। ਚੇਤੇ ਰਹੇ ਕੁਝ ਦਿਨ ਪਹਿਲਾਂ BC ਦੇ ਅਲਾਸਕਾ ਹਾਈਵੇ ਲਾਗਿਓਂ ਗੋਲੀਆਂ ਨਾਲ ਵਿਲੀਆਂ ਹੋਈਆਂ 2 ਲਾਸ਼ਾਂ ਬਰਾਮਦ ਹੋਈਆਂ ਸਨ। ਮਰਨ ਵਾਲੇ ਲੂਕਾਸ ਫੌਲਰ ਤੇ ਉਸ ਦੀ ਸਹੇਲੀ ਸ਼ੀਨਾ ਡੀ ਸਨ। ਇਸ ਮਾਮਲੇ ਵਿੱਚ ਪੁਲਿਸ ਨੂੰ 2 ਸ਼ੱਕੀ ਨੌਜਵਾਨਾਂ ਦੀ ਭਾਲ ਹੈ ਅਤੇ ਇਹ ਭਾਲ ਅਜੇ ਵੀ ਜਾਰੀ ਹੈ। ਇਸ ਭਾਲ ਵਿੱਚ ਫੌਜ ਵੀ ਸ਼ਾਮਲ ਹੋ ਚੁੱਕੀ ਹੈ। ਮੂਲ ਵਾਸੀਆਂ ਨੇ ਇਸ ਗੱਲ 'ਤੇ ਇਤਰਾਜ਼ ਕੀਤੇ ਨੇ ਕਿ ਕੈਨੇਡਾ ਦੀ ਸਰਕਾਰ ਨੇ ਉਹਨਾਂ ਦੀਆਂ ਗੁੰਮਸ਼ੁਦਾ ਔਰਤਾਂ ਦੇ ਮਾਮਲੇ ਵਿੱਚ ਅਜਿਹੀ ਗੰਭੀਰਤਾ ਕਦੇ ਨਹੀਂ ਸੀ ਵਿਖਾਈ, ਜਿਸ ਕਾਰਨ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ। ਕੈਨੇਡਾ ਵਿੱਚ ਪਿਛਲੇ ਕਈ ਸਾਲਾਂ ਦੌਰਾਨ ਹਜ਼ਾਰਾਂ ਦੀ ਤਾਦਾਦ ਵਿੱਚ ਮੂਲ ਵਾਸੀ ਔਰਤਾਂ ਲਾਪਤਾ ਹੋ ਚੁੱਕੀਆਂ ਨੇ ਅਤੇ ਅਨੇਕਾਂ ਕਤਲ ਕੀਤੀਆਂ ਜਾ ਚੁੱਕੀਆਂ ਨੇ। ਮੂਲ ਵਾਸੀ ਔਰਤਾਂ ਲੰਮੇ ਸਮੇਂ ਤੋਂ ਢਾਂਚਾਗਤ ਨਸਲੀ ਹਿੰਸਾ ਦਾ ਸਾਹਮਣਾ ਕਰਦੀਆਂ ਆ ਰਹੀਆਂ ਨੇ ਅਤੇ ਮੂਲ ਵਾਸੀ ਫਿਰਕੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਕੈਨੇਡਾ ਸਰਕਾਰ ਜਿਸ ਤਰੀਕੇ ਨਾਲ ਇਹਨਾਂ 2 ਵਿਅਕਤੀਆਂ ਨੂੰ ਫੜਨ ਦੀ ਖਾਤਰ ਗੰਭੀਰਤਾ ਵਿਖਾ ਰਹੀ ਹੈ, ਅਜਿਹੀ ਗੰਭੀਰਤਾ ਮੂਲ ਵਾਸੀ ਔਰਤਾਂ ਬਾਰੇ ਕਦੇ ਵੀ ਨਹੀਂ ਸੀ ਵਿਖਾਈ ਗਈ, ਜਿਸ ਕਾਰਨ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਉਹਨਾਂ ਦਾ ਕਹਿਣਾ ਕਿ ਜਿਸ ਤਰੀਕੇ ਨਾਲ ਕੈਨੇਡਾ ਸਰਕਾਰ ਨੇ ਇਸ ਪੂਰੇ ਮਾਮਲੇ 'ਚ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ, ਅਜਿਹਾ ਕੁਝ ਮੂਲ ਵਾਸੀ ਔਰਤਾਂ ਲਈ ਵੀ ਕੀਤਾ ਜਾਣਾ ਚਾਹੀਦਾ ਸੀ। ਚੇਤੇ ਰਹੇ ਮੂਲ ਵਾਸੀ ਔਰਤਾਂ ਬਾਰੇ ਕੌਮੀ ਜਾਂਚ ਮੁਕੰਮਲ ਹੋ ਚੁੱਕੀ ਹੈ ਅਤੇ ਸਿਫਾਰਸ਼ਾਂ ਵੀ ਪੇਸ਼ ਕੀਤੀਆਂ ਜਾ ਚੁੱਕੀਆਂ ਨੇ, ਪਰੰਤੂ ਅਜੇ ਵੀ ਮੂਲ ਵਾਸੀ ਔਰਤਾਂ ਢਾਂਚਾਗਤ ਹਿੰਸਾ ਦਾ ਸਾਹਮਣਾ ਕਰ ਰਹੀਆਂ ਨੇ। ਇਸੇ ਦੌਰਾਨ ਸ਼ੀਨਾ ਡੀਜ਼ ਦੇ ਭਰਾ ਨੇ ਅਪੀਲ ਕੀਤੀ ਹੈ ਕਿ ਇਹਨਾਂ 2 ਹਥਿਆਰਾਂ ਨੂੰ ਫੜਨ ਦੇ ਲਈ ਕੈਨੇਡਾ ਦੇ ਲੋਕ ਮਦਦ ਦੇਣ। ਉਹਨਾਂ ਨੇ ਸਮੂਹ ਕੈਨੇਡੀਅਨ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਅਧਿਕਾਰੀਆਂ ਨੂੰ ਸਹਿਯੋਗ ਦੇਣ। ਓਨਟਾਰੀਓ ਦੇ ਲੌਂਗ ਟਰਮ ਕੇਅਰ ਵਿੱਚ ਹੋਈਆਂ 8 ਹੱਤਿਆਵਾਂ ਦੇ ਮਾਮਲੇ ਵਿੱਚ ਥਾਪੇ ਗਏ ਕਮਿਸ਼ਨ ਨੇ ਆਪਣੀਆਂ ਸਿਫਾਰਿਸ਼ਾਂ ਪੇਸ਼ ਕਰ ਦਿੱਤੀਆਂ ਨੇ। ਚੇਤੇ ਰਹੇ ਓਨਟਾਰੀਓ ਦੇ ਇੱਕ ਲੌਂਗ ਟਰਮ ਕੇਅਰ ਦੇ ਵਿੱਚ ਐਲਿਜ਼ਬeth ਵੈਟਲੌਫਰ ਨਾਂ ਦੀ ਨਰਸ ਨੇ 8 ਮਰੀਜ਼ਾਂ ਨੂੰ ਟੀਕੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਮਗਰ ਉਸਨੇ ਆਪਣਾ ਗੁਨਾਹ ਸਵੀਕਾਰ ਕਰ ਲਿਆ ਸੀ ਤੇ ਉਸ ਸਮੇਂ ਉਮਰ ਕੈਦ ਦੀ ਸਜ਼ਾ ਭੋਗ ਰਹੀ ਹੈ। ਇਸ ਪੂਰੇ ਮਾਮਲੇ ਦੀ ਜਾਂਚ ਦੀ ਕਮਿਸ਼ਨ ਨਿਯੁਕਤ ਕੀਤਾ ਗਿਆ ਸੀ। ਕਮਿਸ਼ਨ ਦੀ ਮੁਖੀ ਜਸਟਿਸ ਆਈਲੈਨ ਗਿਲਿਸ ਨੇ 91 ਸਿਫਾਰਸ਼ਾਂ ਪੇਸ਼ ਕੀਤੀਆਂ ਨੇ ਅਤੇ ਜਿਨ੍ਹਾਂ ਨੂੰ ਲਾਗੂ ਕਰਕੇ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਕੁਬੈਕ ਦੇ ਵਿੱਚ ਗੱਡੀ ਨੇ ਇੱਕ ਨਿੱਕੀ ਬੱਚੀ ਨੂੰ ਕੁਚਲ ਦਿੱਤਾ ਹੈ। ਇਹ ਦੁਖਦਾਈ ਘਟਨਾ ਕੁਬੈਕ ਦੇ ਬੋਇਸ਼ਰਵਿਲੇ ਇਲਾਕੇ ਵਿੱਚ ਵਾਪਰੀ ਹੈ। ਦੱਸਿਆ ਜਾਂਦਾ ਹੈ ਕਿ ਇਹ ਘਟਨਾ ਇੱਕ ਡਰਾਈਵਿੰਗ ਥੀਏਟਰ ਵਿੱਚ ਵਾਪਰੀ ਹੈ। ਇੱਕ ਵਿਅਕਤੀ ਆਪਣੀ ਗੱਡੀ ਬੈਕ ਕਰ ਰਿਹਾ ਸੀ ਅਤੇ ਉਸ ਦੀ ਗੱਡੀ ਇੱਕ ਟੈਂਟ 'ਤੇ ਜਾ ਚੜ੍ਹੀ, ਜਿਸ ਵਿੱਚ 4 ਮਹੀਨਿਆਂ ਦੀ ਬੱਚੀ ਸੁੱਤੀ ਪਈ ਸੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੈਰਖੈਮ ਇਲਾਕੇ ਵਿੱਚ ਘਰ ਵਿੱਚੋਂ ਬਰਾਮਦ ਕੀਤੀਆਂ ਗਈਆਂ ਲਾਸ਼ਾਂ ਦੀ ਪੁਲਿਸ ਵੱਲੋਂ ਰਸਮੀ ਤੌਰ 'ਤੇ ਸ਼ਨਾਖਤ ਕਰ ਦਿੱਤੀ ਗਈ ਹੈ। ਚੇਤੇ ਰਹੇ ਐਤਵਾਰ ਨੂੰ ਓਨਟਾਰੀਓ ਦੇ ਮੈਰਖੈਮ ਇਲਾਕੇ ਵਿੱਚ ਇੱਕ ਘਰ ਵਿੱਚੋਂ 4 ਲਾਸ਼ਾਂ ਬਰਾਮਦ ਹੋਈਆਂ ਸਨ। ਮ੍ਰਿਤਕ ਇੱਕੋ ਪਰਿਵਾਰ ਨਾਲ ਸੰਬੰਧਿਤ ਸਨ। ਇੱਕ ਬੰਗਲਾਦੇਸ਼ੀ ਪਰਿਵਾਰ ਸੀ। ਮਰਨ ਵਾਲੇ ਦੇ ਨਾਂ ਫਿਰੋਜ਼ਾ ਬੇਗਮ, ਮੁਮਤਾਜ਼ ਬੇਗਮ, ਮੁਨੀਰੂਜ਼ ਜ਼ਮਾਨ ਅਤੇ ਮਲੀਸਾ ਜ਼ਮਾਨ ਦੱਸੇ ਗਏ ਨੇ। ਇਸ ਮਾਮਲੇ ਵਿੱਚ ਮਹਿਨਾਜ਼ ਜ਼ਮਾਨ ਨਾਂ ਦੇ 23 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਚਾਰਜ ਕਰ ਲਿਆ ਗਿਆ ਸੀ। ਉਸ ਦੇ ਖਿਲਾਫ ਫਸਟ ਡਿਗਰੀ ਕਤਲ ਦੇ 4 ਮਾਮਲੇ ਦਰਜ ਕੀਤੇ ਗਏ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਨਾਜ਼ ਜ਼ਮਾਨ ਮੁਮਤਾਜ਼ ਬੇਗਮ ਅਤੇ ਮੁਨੀਰੂਜ਼ ਜ਼ਮਾਨ ਦਾ ਪੁੱਤਰ ਹੈ। ਕੁਬੈਕ ਦੇ ਵਿੱਚ ਝੱਖੜ ਆਇਆ, ਜਿਸ ਨਾਲ ਭਾਰੀ ਤਬਾਹੀ ਹੋਈ ਹੈ। ਕੁਬੈਕ ਦੇ ਲੈਕ ਔਕਸ ਸੈਬਲਿਸ ਇਲਾਕੇ ਵਿੱਚ ਝੱਖੜ ਨਾਲ ਭਾਰੀ ਨੁਕਸਾਨ ਹੋਇਆ ਹੈ। ਘੱਟੋ ਘੱਟ 3 ਵਿਅਕਤੀ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਅਤੇ 50 ਘਰ ਪ੍ਰਭਾਵਿਤ ਹੋਏ ਨੇ। ਕੈਨੇਡਾ ਭਰ ਵਿੱਚ ਲਿੰਗਿਕ ਰੋਗ ਵਧੇ ਨੇ। ਕੈਨੇਡਾ ਭਰ ਵਿੱਚ ਸ਼ਿਲਾਮੈਂਡੀਆ, ਗੌਰਨੀਆ ਅਤੇ ਇਸ ਤੋਂ ਇਲਾਵਾ ਸਿਫਿਲਿਸ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ। ਬਾਕਾਇਦਾ CBC ਨੇ ਇਸ ਸੰਬੰਧ ਵਿੱਚ ਅੰਕੜੇ ਇਕੱਤਰ ਕਰਕੇ ਇਹ ਮਾਮਲਾ ਰੌਸ਼ਨੀ ਵਿੱਚ ਲਿਆਂਦਾ ਹੈ ਅਤੇ CBC ਦੀ ਰਿਪੋਰਟ ਮੁਤਾਬਕ ਕੈਨੇਡਾ ਭਰ ਵਿੱਚ ਇਹ ਮਾਮਲੇ ਲਗਾਤਾਰ ਵਧ ਰਹੇ ਨੇ, ਜਿਸ ਨੂੰ ਲੈ ਕੇ ਅਧਿਕਾਰੀ ਫਿਕਰਮੰਦ ਨੇ। ਏਅਰ ਟ੍ਰਾਂਜ਼ਿਟ ਤੇ ਲੋਕਾਂ ਨੂੰ ਖੱਜਲ ਖੁਆਰ ਕਰਨ ਦੇ ਦੋਸ਼ ਲੱਗ ਰਹੇ ਨੇ। ਏਅਰ ਟ੍ਰਾਂਜ਼ਿਟ ਦੋਸ਼ ਲੱਗ ਰਹੇ ਨੇ ਕਿ ਉਸਨੇ ਆਪਣੇ ਮੁਸਾਫਰਾਂ ਨੂੰ ਕਾਫੀ ਖਰਾਬ ਕੀਤਾ ਹੈ। ਉਹਨਾਂ ਦੀ ਇੱਕ ਫਲਾਈਟ ਰੋਮ ਤੋਂ ਟੋਰਾਂਟੋ ਆ ਰਹੀ ਸੀ ਅਤੇ ਰੋਮ ਦੇ ਵਿੱਚ ਹਵਾਈ ਅੱਡੇ 'ਤੇ ਹੀ ਇਹ ਫਲਾਈਟ ਧਰਤੀ 'ਤੇ 6 ਘੰਟੇ ਖਲੋਤੀ ਰਹੀ ਅਤੇ ਮੁਸਾਫਰ ਵਿੱਚ ਹੀ ਬੈਠੇ ਰਹੇ ਅਤੇ ਇਸ ਦੌਰਾਨ AC ਵੀ ਨਹੀਂ ਚਲਾਇਆ ਗਿਆ, ਜਦੋਂ ਕਿ ਬਾਹਰ ਦਾ ਤਾਪਮਾਨ 30 ਡਿਗਰੀ ਸੀ ਅਤੇ ਗਰਮੀ ਦੇ ਨਾਲ ਮੁਸਾਫਰਾਂ ਦਾ ਹਾਲ ਬੁਰਾ ਹੋਇਆ। ਇਸ ਤੋਂ ਇਲਾਵਾ ਖਾਣ ਪੀਣ ਨੂੰ ਵੀ ਕੁਝ ਨਹੀਂ ਦਿੱਤਾ ਗਿਆ। ਹੁਣ ਏਅਰ ਟ੍ਰਾਂਜ਼ਿਟ ਵਾਲਿਆਂ ਨੇ ਮਾਫੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਨੇ, ਪਰੰਤੂ ਮੁਸਾਫਰਾਂ ਵਿੱਚ ਅਜੇ ਵੀ ਭਾਰੀ ਗੁੱਸਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂਨਾਵਟ ਇਲਾਕੇ ਵਿੱਚ ਇੱਕ ਅਹਿਮ ਐਲਾਨ ਕਰਨ ਜਾ ਰਹੇ ਨੇ। ਟਰੂਡੋ ਇਸ ਸਮੇਂ ਨੂਨਾਵਟ ਦੇ ਦੌਰੇ ਤੇ ਨੇ। ਨੂਨਾਵਟ ਮੂਲ ਵਾਸੀਆਂ ਦੀ ਸੰਘਣੀ ਵਸੋਂ ਵਾਲਾ ਸੂਬਾ ਹੈ। ਉਹ ਇਕੁਆਲਟ ਦੇ ਵਿੱਚ ਨੇ, ਜਿੱਥੇ ਨੂਨਾਵਟ ਆਰਕਟਿਕ ਸੈਂਟਰ ਦੇ ਵਿੱਚ ਉਹ ਇੱਕ ਅਹਿਮ ਐਲਾਨ ਕਰ ਰਹੇ ਨੇ। ਉਹ ਖਾਸ ਤੌਰ 'ਤੇ ਮੱਛੀ ਪਾਲਣ ਦੇ ਉਦਯੋਗ ਨੂੰ ਉਤਸ਼ਾਹਿਤ ਕਰਨ ਸੰਬੰਧੀ ਕੋਈ ਅਹਿਮ ਐਲਾਨ ਕਰਨ ਜਾ ਰਹੇ ਨੇ, ਜਿਸ ਨਾਲ ਮੂਲ ਵਾਸੀਆਂ ਨੂੰ ਵੱਡੀ ਮਦਦ ਮਿਲੇਗੀ। ਗ੍ਰੀਨ ਪਾਰਟੀ ਨੇ ਫੰਡ ਰੇਜ਼ਿੰਗ ਦੇ ਮਾਮਲੇ ਵਿੱਚ NDP ਨੂੰ ਪਛਾੜ ਦਿੱਤਾ ਹੈ। ਅਪ੍ਰੈਲ ਅਤੇ ਜੂਨ ਦੌਰਾਨ ਦੋਨਾਂ ਪਾਰਟੀਆਂ ਵੱਲੋਂ ਫੰਡ ਰੇਜ਼ ਕੀਤਾ ਗਿਆ ਸੀ। ਇਲੈਕਸ਼ਨ ਕੈਨੇਡਾ ਦੀ ਵੈਬਸਾਈਟ ਤੇ ਇਹਨਾਂ ਦੋਨਾਂ ਪਾਰਟੀਆਂ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਗ੍ਰੀਨ ਪਾਰਟੀ ਇਸ ਸਮੇਂ NDP ਤੋਂ ਵੀ ਅੱਗੇ ਚੱਲ ਰਹੀ ਹੈ। ਗ੍ਰੀਨ ਪਾਰਟੀ ਨੇ NDP ਦੇ ਮੁਕਾਬਲੇ ਵੱਧ ਡੋਨੇਸ਼ਨ ਇਕੱਠੀ ਕੀਤੀ ਹੈ। ਗ੍ਰੀਨ ਪਾਰਟੀ ਨੇ ਇਸ ਸਮੇਂ ਦੌਰਾਨ $14,37,722 ਇਕੱਤਰ ਕੀਤੇ ਨੇ, ਜਦੋਂ ਕਿ NDP ਨੇ ਸਿਰਫ $14,33,476 ਇਕੱਤਰ ਕੀਤੇ ਨੇ। ਭਾਵ ਗ੍ਰੀਨ ਪਾਰਟੀ ਇਸ ਸਮੇਂ NDP ਤੋਂ ਵੀ ਮੂਹਰੇ ਚੱਲ ਰਹੀ ਹੈ। ਕੈਲਗਰੀ ਵਿੱਚ ਗੋਲੀ ਚੱਲੀ ਹੈ। ਇਹ ਘਟਨਾ 7-Eleven ਸਟੋਰ ਦੇ ਬਾਹਰ ਕੱਲ੍ਹ ਰਾਤ ਨੂੰ 9:30 ਵਜੇ ਦੇ ਲਾਗੇ ਚਾਗੇ ਵਾਪਰੀ ਹੈ। ਪੁਲਿਸ ਨੂੰ ਸ਼ੱਕੀ ਵਿਅਕਤੀਆਂ ਦੀ ਭਾਲ ਹੈ। ਸੰਯੋਗਵਸ਼ ਕਿਸੇ ਦੇ ਜ਼ਖਮੀ ਹੋਣ ਦਾ ਕੋਈ ਸਮਾਚਾਰ ਨਹੀਂ ਹੈ। ਪੁਲਿਸ ਨੇ ਸ਼ੱਕੀ ਵਿਅਕਤੀਆਂ ਵੱਲੋਂ ਇਸਤੇਮਾਲ ਕੀਤੀ ਜਾਂਦੀ ਇੱਕ ਗੱਡੀ ਫੜ ਲਈ ਹੈ ਅਤੇ ਸ਼ੱਕੀ ਵਿਅਕਤੀਆਂ ਨੂੰ ਲੱਭਣ ਦੀ ਖਾਤਰ ਪੁਲਿਸ ਦਾ ਘੇਰਾ ਜਾਰੀ ਹੈ। BC ਦੇ ਸਿਕਾਮੋਸ ਇਲਾਕੇ ਵਿੱਚ ਝਰਨੇ ਵਿੱਚ ਡਿੱਗ ਕੇ ਮਾਰੇ ਗਏ ਵਿਅਕਤੀ ਦੀ ਸ਼ਨਾਖਤ ਕਰ ਲਈ ਗਈ ਹੈ। ਚੇਤੇ ਰਹੇ, BC ਦੇ ਸਿਕਾਮੋਸ ਇਲਾਕੇ ਵਿੱਚ ਝਰਨੇ ਵਿੱਚ ਇੱਕ ਵਿਅਕਤੀ ਦੀ ਡਿੱਗਣ ਨਾਲ ਮੌਤ ਹੋਈ ਸੀ। ਇਹ ਦੱਸਿਆ ਗਿਆ ਸੀ ਕਿ ਉਕਤ ਵਿਅਕਤੀ ਐਲਬਰਟਾ ਤੋਂ ਆਇਆ ਟੂਰਿਸਟ ਸੀ। ਉਸ ਦੀ ਸ਼ਨਾਖਤ ਡੇਵ ਕੋਵਾਲਚਕ ਵਜੋਂ ਕੀਤੀ ਗਈ ਹੈ, ਜਿਹੜਾ ਐਡਮਿੰਟਨ ਦੇ ਇੱਕ ਐਲੀਮੈਂਟਰੀ ਸਕੂਲ ਦਾ ਪ੍ਰਿੰਸੀਪਲ ਸੀ। ਦੱਸਿਆ ਜਾਂਦਾ ਕਿ ਕਾਫੀ ਨੇਕ ਸੱਜਣ ਪੁਰਸ਼ ਸੀ ਅਤੇ ਉਸ ਦਾ ਸਕੂਲ ਵਿੱਚ ਕਾਫੀ ਮਾਣ ਸਤਿਕਾਰ ਸੀ ਅਤੇ ਉਹ ਆਪਣੇ ਪਰਿਵਾਰ ਦੇ ਨਾਲ ਛੁੱਟੀ ਕੱਟਣ ਲਈ ਗਿਆ ਸੀ ਜਦੋਂ ਇਹ ਦੁਖਾਂਤ ਵਾਪਰ ਗਿਆ। ਵੈਨਕੂਵਰ ਆਈਲੈਂਡ ਦੇ ਅਧਿਕਾਰੀਆਂ ਨੇ ਨਨੈਮੋ ਤੇ ਪਾਰਕਸਵਿਲ ਇਲਾਕੇ ਵਿੱਚ ਫੈਂਟਨਿਲ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਸ਼ੁੱਕਰਵਾਰ ਤੋਂ ਲੈ ਕੇ ਸੋਮਵਾਰ ਦੇ ਵਿਚਾਲੇ ਇਸ ਇਲਾਕੇ 'ਚ ਕੁਝ ਮੌਤਾਂ ਹੋਈਆਂ ਨੇ। ਇਹ ਮੌਤਾਂ ਓਵਰਡੋਜ਼ ਕਾਰਨ ਹੋਈਆਂ ਨੇ। ਅਧਿਕਾਰੀਆਂ ਨੇ ਇਸ ਸੰਬੰਧ ਵਿੱਚ ਐਡਵਾਈਜ਼ਰੀ ਜਾਰੀ ਕੀਤੀ ਹੈ ਤਾਂ ਜੋ ਮੁੜ ਕੇ ਅਜਿਹੀਆਂ ਘਟਨਾਵਾਂ ਨਾ ਵਾਪਰਨ। ਪਰੰਤੂ ਅਧਿਕਾਰੀਆਂ ਨੇ ਜਾਣਬੁੱਝ ਕੇ ਮਰਨ ਵਾਲੇ ਦੀ ਗਿਣਤੀ ਬਾਰੇ ਕੁਝ ਨਹੀਂ ਦੱਸਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਨਿੱਕਾ ਜਿਹਾ ਇਲਾਕਾ ਹੈ ਅਤੇ ਜੇ ਗਿਣਤੀ ਦੱਸੀ ਗਈ ਤਾਂ ਇਸ ਦੇ ਨਾਲ ਇਸ ਇਲਾਕੇ ਵਿੱਚ ਖਾਮਖਾਂ ਬੇਚੈਨੀ ਪੈਦਾ ਹੋ ਜਾਵੇਗੀ। ਵੈਨਕੂਵਰ ਪੁਲਿਸ ਮਹਿਕਮੇ ਦੇ ਇੱਕ ਵਿਅਕਤੀ ਉੱਪਰ ਵਾਧੂ ਤਾਕਤ ਇਸਤੇਮਾਲ ਕਰਨ ਦੇ ਦੋਸ਼ ਲੱਗ ਰਹੇ ਨੇ। ਡਾਊਨਟਾਊਨ ਈਸਟ ਸਾਈਡ ਇਲਾਕੇ ਦੇ ਵਿੱਚ ਵੈਨਕੂਵਰ ਪੁਲਿਸ ਵਾਲਿਆਂ ਨੇ ਇੱਕ ਵਿਅਕਤੀ ਨੂੰ ਫੜਿਆ ਸੀ ਅਤੇ ਖਿੱਚਤੂ ਕੀਤੀ ਸੀ ਤੇ ਕੁੱਟਮਾਰ ਵੀ ਹੋਈ ਹੈ। ਇਸ ਪੂਰੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਹੋ ਚੁੱਕੀ ਹੈ ਅਤੇ ਇਹ ਵੀਡੀਓ ਰਿਕਾਰਡਿੰਗ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ, ਜਿਸ ਕਾਰਨ ਪੁਲਿਸ ਦੀ ਕਾਫੀ ਆਲੋਚਨਾ ਹੋ ਰਹੀ ਹੈ। ਪੁਲਿਸ ਦੇ ਦੋਸ਼ ਲੱਗ ਰਹੇ ਨੇ ਕਿ ਉਸਨੇ ਬੇਲੋੜੀ ਤਾਕਤ ਇਸਤੇਮਾਲ ਕੀਤੀ ਹੈ। ਹੁਣ ਪੁਲਿਸ ਮਹਿਕਮੇ ਨੇ ਜਨਤਕ ਹਿੱਤਾਂ ਨੂੰ ਮੁੱਖ ਰੱਖਦਿਆਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਆਰੰਭ ਦਿੱਤੀ ਹੈ। ਸਰੀ ਦੇ ਵਿੱਚ ਰਸਮੀ ਤੌਰ ਤੇ ਕਾਮਾਗਾਟਾ ਮਾਰੂ ਦੇ ਨਾਂ ਤੇ ਇੱਕ ਸੜਕ ਦਾ ਉਦਘਾਟਨ ਕਰ ਦਿੱਤਾ ਗਿਆ। ਇਹ ਸੜਕ ਸਰੀ ਦੇ ਵਿੱਚ 120 ਸਟਰੀਟ ਤੇ 121 ਸਟਰੀਟ ਦੇ ਵਿਚਾਲੇ ਪੈਂਦੀ ਹੈ ਅਤੇ 75 ਤੇ ਪੈਂਦੇ ਸੜਕ ਦੇ ਇਸ ਟੋਟੇ ਨੂੰ ਕਾਮਾਗਾਟਾ ਮਾਰੂ ਵੇ ਦਾ ਨਾਂ ਦੇ ਦਿੱਤਾ ਗਿਆ ਹੈ ਅਤੇ ਸਰੀ ਦੇ ਮੇਅਰ ਡਗ ਮੁਕਲਮ ਨੇ ਰਸਮੀ ਤੌਰ ਤੇ ਇਸ ਰੋਡ ਦੇ ਸਾਈਨ ਦਾ ਉਦਘਾਟਨ ਕੀਤਾ ਅਤੇ ਇਸ ਦੀ ਘੁਣ ਚੁਕਾਈ ਦੀ ਰਸਮ ਸਮੇਂ ਕਾਮਾਗਾਟਾ ਮਾਰੂ ਜਹਾਜ਼ ਤੇ ਸਵਾਰ ਪੂਰਨ ਸਿੰਘ ਜਨੇਤਪੁਰਾ ਦੇ ਦੋਤੇ ਰਾਜ ਤੂਰ ਵੀ ਹਾਜ਼ਰ ਸਨ। ਇਹ ਸਾਰਾ ਕੁਝ ਉਹਨਾਂ ਦੇ ਉਪਰਾਲੇ ਸਦਕਾ ਹੋਇਆ ਹੈ ਅਤੇ ਇਸ ਤੋਂ ਇਲਾਵਾ ਪੰਜਾਬੀ ਟ੍ਰੇਜਰੀ ਕੌਂਸਲਰ ਮਨਦੀਪ ਨਾਗਰਾ ਵੀ ਮੌਜੂਦ ਸਨ। ਚੇਤੇ ਰਹੇ 1914 ਦੇ ਵਿੱਚ ਕਾਮਾਗਾਟਾ ਮਾਰੂ ਸਮੁੰਦਰੀ ਜਹਾਜ਼ ਨੂੰ ਉਸ ਸਮੇਂ ਦੇ ਨਸਲੀ ਕਾਨੂੰਨ ਤਹਿਤ ਇੱਥੋਂ ਵਾਪਸ ਮੋੜ ਦਿੱਤਾ ਗਿਆ ਸੀ। ਉਸ ਵਿੱਚ 300 ਤੋਂ ਵੱਧ ਭਾਰਤੀ ਮੂਲ ਦੇ ਮੁਸਾਫਰ ਸਵਾਰ ਸਨ ਜਿਹੜੇ ਕੈਨੇਡਾ ਨੂੰ ਆਪਣਾ ਘਰ ਬਣਾਉਣਾ ਚਾਹੁੰਦੇ ਸਨ, ਪਰੰਤੂ ਉਸ ਸਮੇਂ ਦੇ ਨਸਲੀ ਕਾਨੂੰਨ ਮੁਤਾਬਕ ਉਹਨਾਂ ਨੂੰ ਇੱਥੇ ਨਹੀਂ ਸੀ ਉਤਰਨ ਦਿੱਤਾ ਗਿਆ ਤੇ ਜਹਾਜ਼ ਵਾਪਸ ਮੋੜ ਦਿੱਤਾ ਗਿਆ ਸੀ। ਕੈਨੇਡਾ ਸਰਕਾਰ ਮੰਨ ਚੁੱਕੀ ਹੈ ਕਿ ਉਹ ਸਰਾਸਰ ਜ਼ਿਆਦਤੀ ਸੀ ਅਤੇ ਉਸ ਨੂੰ ਸੁਧਾਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ, ਜਿਸ ਦੀ ਕੜੀ ਦੇ ਵਿੱਚ ਸਰੀ ਦੇ ਸੜਕ ਦੇ ਇੱਕ ਹਿੱਸੇ ਨੂੰ ਕਾਮਾਗਾਟਾ ਮਾਰੂ ਵੇ ਦਾ ਨਾਂ ਦੇ ਦਿੱਤਾ ਗਿਆ ਹੈ। 4 ਅਗਸਤ ਨੂੰ ਯਾਨੀ ਐਤਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਰੀ ਵਿੱਚ ਆਉਣ ਦੀ ਉਮੀਦ ਹੈ। 4 ਅਗਸਤ ਨੂੰ ਸਰੀ ਵਿਖੇ ਬੀਅਰ ਕ੍ਰੀਕ ਪਾਰਕ 'ਚ ਗਦਰੀ ਬਾਬਿਆਂ ਨੂੰ ਸਮਰਪਿਤ ਇੱਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਮੇਲਾ ਪ੍ਰੋਫੈਸਰ ਮੋਹਨ ਸਿੰਘ ਮੋਰਲੇ ਫਾਊਂਡੇਸ਼ਨ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਹਰ ਸਾਲ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਸ਼ਿਰਕਤ ਕਰਦੇ ਨੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਜਸਟਿਨ ਟਰੂਡੋ ਵੀ ਮੇਲੇ ਵਿੱਚ ਆਉਣਗੇ, ਕਿਉਂਕਿ ਕੁਝ ਮਹੀਨਿਆਂ ਬਾਅਦ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਸਰੀ ਦੇ ਵਿੱਚ ਪੰਜਾਬੀਆਂ ਦੀ ਸਘਣੀ ਵਸੋਂ ਹੈ, ਜਿਸ ਕਾਰਨ ਉਮੀਦ ਹੈ ਕਿ ਜਸਟਿਨ ਟਰੂਡੋ ਇਸ ਮੇਲੇ 'ਚ ਆਉਣਾ ਚਾਹਣ। ਮੇਲੇ ਦੇ ਪ੍ਰਬੰਧਕਾਂ ਨੇ ਬਕਾਇਦਾ ਜਸਟਿਨ ਟਰੂਡੋ ਨੂੰ ਨਿਯੋਤਾ ਵੀ ਭੇਜਿਆ ਹੋਇਆ ਹੈ। ਚੇਤੇ ਰਹੇ, ਜਸਟਿਨ ਟਰੂਡੋ ਨੇ ਇਸੇ ਮੇਲੇ ਵਿੱਚ 2015 ਵਿੱਚ ਆ ਕੇ
ਐਲਾਨ ਕੀਤਾ ਸੀ ਕਿ ਜੇਕਰ ਪ੍ਰਧਾਨ ਮੰਤਰੀ ਚੁਣੇ ਗਏ ਤਾਂ ਕਾਮਾਗਾਟਾ ਮਾਰੂ ਕਾਂਡ ਦੀ ਰਸਮੀ ਤੌਰ ਤੇ ਮਾਫੀ ਮੰਗਣਗੇ। ਮੇਲੇ ਦੇ ਪ੍ਰਬੰਧਕਾਂ ਨੇ ਇਸ ਸੰਬੰਧ ਵਿੱਚ ਪਟੀਸ਼ਨ ਚਲਾਈ ਹੋਈ ਸੀ, ਜਿਸ ਉੱਪਰ ਹਜ਼ਾਰਾਂ ਲੋਕਾਂ ਨੇ ਦਸਤਖਤ ਕੀਤੇ ਸਨ ਅਤੇ ਮੇਲੇ ਦੇ ਪ੍ਰਬੰਧਕਾਂ ਦੀਆਂ ਕੋਸ਼ਿਸ਼ਾਂ ਸਦਕਾ 2016 ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ 'ਚ ਕਾਮਾਗਾਟਾ ਮਾਰੂ ਕਾਂਡ ਲਈ ਰਸਮੀ ਤੌਰ ਤੇ ਮਾਫੀ ਵੀ ਮੰਗ ਲਈ ਸੀ। ਮੇਲੇ ਦੇ ਪ੍ਰਬੰਧਕ ਹੁਣ ਜਸਟਿਨ ਟਰੂਡੋ ਦਾ ਧੰਨਵਾਦ ਕਰਨਾ ਚਾਹੁੰਦੇ ਨੇ ਅਤੇ ਉਹਨਾਂ ਨੂੰ ਬਕਾਇਦਾ ਨਿਯੰਤਰਣ ਭੇਜਿਆ ਹੈ ਅਤੇ ਮੰਗ ਕੀਤੀ ਹੈ ਕਿ ਉਹ ਆ ਕੇ ਉਹਨਾਂ ਤੋਂ ਸਨਮਾਨ ਚਿੰਨ੍ਹ ਲੈਣ। ਜਸਟਿਨ ਟਰੂਡੋ ਵੱਲੋਂ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਉਹ ਮੇਲੇ 'ਚ ਸ਼ਾਮਲ ਹੋਣਗੇ ਜਾਂ ਨਹੀਂ, ਪਰੰਤੂ ਪ੍ਰਬੰਧਕਾਂ ਨੂੰ ਪੂਰੀ ਉਮੀਦ ਹੈ ਕਿ ਚੋਣਾਂ ਦਾ ਸਾਲ ਹੋਣ ਕਰਕੇ ਉਹ ਲਾਜ਼ਮੀ ਆਉਣਗੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤੇ ਲਓ ਦੋਸਤੋ, ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਮੇਰੀ ਤੁਹਾਡੀ ਭਲਕੇ ਦੁਬਾਰਾ ਮੁਲਾਕਾਤ ਹੋਵੇਗੀ ਕੁਝ ਨਵੀਆਂ ਅਪਡੇਟਸ ਲਾ ਕੇ ਹਾਜ਼ਰ